ਮੈਂ ਤੁਹਾਡਾ ਦੋਸਤ, ਤੁਹਾਡਾ ਸੱਜਣ, ਤੁਹਾਡਾ ਮਿੱਤਰ, ਤੁਹਾਡਾ ਬੇਲੀ ਅਫਜ਼ਲ ਭੱਟੀ ਅਤੇ ਤੁਸੀਂ ਵੇਖ ਰਹੇ ਹੋ ਗੱਲ ਵੇਲੇ ਦੀ। ਅਤੇ ਨਾਜ਼ਰੀਨ, ਅੱਜ ਅਸੀਂ ਗੱਲ ਵੇਲੇ ਦੀ ਦਾ ਪ੍ਰੋਗਰਾਮ ਲੈ ਕੇ ਅਤੇ ਹਾਜ਼ਰ ਹੋਏ ਹਾਂ। ਮੈਂ ਚਾਹਾਂਗਾ ਕਿ ਜੱਟ ਸਾਹਿਬ ਮੇਰੇ ਨਾਲ ਬੈਠੇ ਹੋਏ ਨੇ, ਅਤੇ ਜੱਟ ਸਾਹਿਬ ਅੱਜ ਜ਼ਰਾ ਸ਼ੁਰੂ ਕਰੋ ਜੱਟ ਸਾਹਿਬ ਕਿ ਇਹ ਜਿਹੜੀ ਅਸੀਂ ਇੱਕ ਗੱਲ ਵੇਲੇ ਦੀ ਕਹਿ ਰਹੇ ਹਾਂ, ਇਹ ਕੀ ਹੈ ਔਰ ਬੇਸਿਕਲੀ ਬੁਨਿਆਦੀ ਤੌਰ 'ਤੇ ਇਸ ਗੱਲ ਵੇਲੇ ਦੀ ਦੇ ਵਿੱਚ ਅਸੀਂ ਕੀ ਲੈ ਕੇ ਆਏ ਆ। ਅਤੇ ਇਸ ਚੀਜ਼ ਨੂੰ ਜ਼ਰਾ ਤੁਸੀਂ ਮੈਨੂੰ ਅਤੇ ਸਾਡੇ ਜਿਹੜੇ ਵੇਖਣ ਵਾਲੇ ਭਰਾ ਨੇ, ਸੰਗੀ ਨੇ, ਬੇਲੀ ਨੇ, ਜ਼ਰਾ ਉਹਨਾਂ ਅੱਗੇ ਰੱਖੋ ਥੋੜ੍ਹਾ ਜਿਹਾ। ਜੀ ਭੱਟੀ ਸਾਹਿਬ, ਬਹੁਤ ਸ਼ੁਕਰੀਆ। ਅੱਜ ਅਸੀਂ ਗੱਲ ਵੇਲੇ ਦੀ ਵਿੱਚ ਇੱਕ ਨਜ਼ਮ ਦੀ ਸੂਰਤ ਦੇ ਵਿੱਚ ਲੈ ਕੇ ਆਏ, ਜਿਹਦਾ ਉਨਵਾਨ ਹੀ ਹੈ ਗੱਲ ਵੇਲੇ ਦੀ। ਠੀਕ ਹੈ ਜੀ। ਅਤੇ ਮੈਂ ਚਾਹ ਰਿਹਾ ਸੀ ਕਿ ਸਾਡੀ ਸ਼ੁਰੂਆਤ ਜਿਹੜੀ ਹੈ ਨਾ ਸਾਡੀ ਨਜ਼ਮ ਤੋਂ ਹੋਏ। ਜੀ। ਅਤੇ ਗੱਲ ਵੇਲੇ ਦੀ ਉਨਵਾਨ ਹੈ ਨਜ਼ਮ ਦਾ, ਅਤੇ ਮੈਂ ਚਾਹਾਂਗਾ ਸਭ ਨਾਜ਼ਰੀਨ ਅਤੇ ਤੁਹਾਡੀ ਨਜ਼ਰ ਜਿਹੜਾ ਨਾ ਇਹ ਨਜ਼ਮ, ਅਤੇ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਪੰਜ ਨਮਾਜ਼ਾਂ ਸਮੇਤ ਤਹੱਜਦ ਪੜ੍ਹ ਬੈਠਾ ਵਾਂ। ਵਾਹ। ਪੰਜ ਨਮਾਜ਼ਾਂ ਸਮੇਤ ਤਹੱਜਦ ਪੜ੍ਹ ਬੈਠਾ ਵਾਂ, ਜਿੰਨੇ ਫਰਜ਼ ਸਨ ਮੇਰੇ ਵੱਲੇ ਸਭ ਅਦਾ ਮੈਂ ਕਰ ਬੈਠਾ ਵਾਂ। ਪਿੰਜਰੇ ਦੇ ਵਿੱਚ ਕੈਦੀ ਚਿੜੀਆਂ ਫੜ ਆਜ਼ਾਦ ਕਰ ਬੈਠਾ ਵਾਂ। ਜਿਹੜੇ ਪਾਸੇ ਜਾਣ ਲਈ ਲੋਕੀ ਕਈ ਸਾਲ ਉਡੀਕਦੇ ਰਹਿੰਦੇ। ਜੀ। ਉਹਨਾਂ ਸਾਰਿਆਂ ਉੱਚਿਆਂ ਘਰਾਂ ਵਿੱਚ ਕਈ ਵਾਰ ਮੈਂ ਵੜ ਬੈਠਾ ਵਾਂ। ਉੱਚੇ ਨੀਵੇਂ ਟੋਏ ਟਿੱਬੇ ਲਹਿੰਦੇ ਚੜ੍ਹਦੇ ਵੇਲੇ ਦੇ ਨਾਲ ਦੂਈ ਹੱਥੀਂ ਲੜ ਬੈਠਾ ਵਾਂ। ਜੇਕਰ ਸਭ ਕੁਝ ਕੀਤੀ ਬੈਠਾਂ ਨਮਾਜ਼ ਸਮੇਂ ਦੀ ਨੀਤੀ ਬੈਠਾਂ। ਫੇਰ ਵੀ ਮੁਰਸ਼ਦ ਕੁਝ ਤੇ ਹੈ ਵੇ ਜਿਹੜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਸਾਡਾ ਚੂँਕਿ ਸ਼ੁਰੂ 'ਚ ਗੱਲ ਕੀਤੀ ਸੀ ਕਿ ਗੱਲ ਵੇਲੇ ਦੀ, ਉਹਦੇ ਵਿੱਚ ਹੈ ਕੀ ਚੀਜ਼ ਹੈ। ਅਸੀਂ ਦੱਸਣਾ ਇਹ ਚਾਹ ਰਹੇ ਹਾਂ ਕਿ ਇੱਕ ਬੰਦਾ ਆਪਣਾ ਸਾਰੇ ਮਾਮਲਾਤ ਦੱਸਦਾ ਕਿ ਮੈਂ ਇਹ ਸਾਰਾ ਕੁਛ ਮੈਂ ਕਰੀ ਬੈਠਾ, ਲੇਕਿਨ ਉਹਨੂੰ ਬੇਚੈਨੀ। ਹਾਂਜੀ। ਹੁਣ ਅਸੀਂ ਵਿੱਚ ਥੋੜ੍ਹਾ ਜਿਹਾ ਗੱਲ ਵੇਲੇ ਦੀ ਨੂੰ ਲੈ ਕੇ ਆਵਾਂਗੇ ਕਿ ਵੇਲਾ ਉਸ ਨੂੰ ਜਵਾਬ ਦੇਵੇਗਾ ਕਿ ਤੇਰਾ ਮਸਲਾ ਕੀ ਹੈ। ਉਹ ਆਪਣਾ ਮਸਲਾ ਬਿਆਨ ਕਰ ਰਿਹਾ, ਜਿਹੜਾ ਮੈਂ ਤੁਹਾਡੇ ਸਾਹਮਣੇ ਹੁਣ ਦੱਸਣ ਲੱਗਾ। ਉਹ ਕਹਿੰਦਾ, ਜੇਕਰ ਸਭ ਕੁਝ ਕੀਤੀ ਬੈਠਾਂ ਨਮਾਜ਼ ਸਮੇਂ ਦੀ ਨੀਤੀ ਬੈਠਾਂ। ਫੇਰ ਵੀ ਮੁਰਸ਼ਦ ਕੁਝ ਤੇ ਹੈ ਵੇ ਜਿਹੜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਵਾਹ ਵਾਹ। ਸੌਣਾ ਵਾਂ ਤੇ ਸੌ ਨਹੀਂ ਸਕਦਾ, ਰੋਣਾ ਵਾਂ ਤੇ ਰੋ ਨਹੀਂ ਸਕਦਾ। ਸੌਣਾ ਵਾਂ ਤੇ ਸੌ ਨਹੀਂ ਸਕਦਾ, ਰੋਣਾ ਵਾਂ ਤੇ ਰੋ ਨਹੀਂ ਸਕਦਾ। ਅੰਦਰੋਂ ਅੰਦਰ ਘੁਣ ਲੱਗ ਗਈ ਏ ਜਿਹੜੀ ਮੈਨੂੰ ਖਾਂਦੀ ਜਾਵੇ। ਕੁਝ ਤੇ ਹੀਲਾ ਕਰ ਦਿਓ ਮੁਰਸ਼ਦ। ਹੁਣ ਉਹ ਬੰਦਾ ਪਰੇਸ਼ਾਨ ਹੋ ਕੇ ਦੱਸਦਾ ਕਿ ਯਾਰ ਕੁਝ ਤੇ ਹੀਲਾ ਹੋਏ। ਉਹ ਕਹਿ ਕਿਹਨੂੰ ਰਿਹਾ? ਵੇਲੇ ਨੂੰ ਕਹਿ ਰਿਹਾ। ਵੇਲਾ ਚੁੱਕੇ ਸਾਰਿਆਂ ਤੋਂ ਵੱਡਾ ਉਸਤਾਦ ਹੈ। ਕਿਸੇ ਬੰਦੇ ਨੇ ਕਿਹਾ ਸੀ ਕਿ ਜ਼ਮਾਨਾ ਸਭ ਸੇ ਬੜਾ ਉਸਤਾਦ। ਬਿਲਕੁਲ। ਵੇਲਾ ਸਭ ਤੋਂ ਵੱਡਾ ਉਸਤਾਦ ਹੈ, ਮੁਰਸ਼ਦ ਹੈ। ਉਹ ਵੇਲੇ ਅੱਗੇ ਆਪਣਾ ਰੋਣਾ ਰੋ ਰਿਹਾ ਕਿ ਮੈਂ ਇੰਨਾ ਪਰੇਸ਼ਾਨ ਹਾਂ, ਇੰਨਾ ਸਾਰਾ ਕੁਝ ਕਰਦਾ, ਲੇਕਿਨ ਫਿਰ ਵੀ ਅੰਦਰੋਂ ਇੱਕ ਬੇਚੈਨੀ ਹੈ। ਕੁਝ ਤੇ ਹੀਲਾ ਕਰ ਦਿਓ ਮੁਰਸ਼ਦ ਜਿਹੜੀ ਮੈਨੂੰ ਨੀਂਦ ਤਾਂ ਆਵੇ। ਸੌਣਾ ਚਾਹਵਾਂ ਤੇ ਸੌਂ ਜਾਵਾਂ, ਅੰਦਰੋਂ ਸੁਖੀ ਹੋ ਜਾਵਾਂ ਮੈਂ। ਅੰਦਰੋਂ ਸੁਖੀ ਹੋ ਜਾਵਾਂ ਮੈਂ। ਵੇਲਾ ਮੁਰਸ਼ਦ ਸਭ ਤੋਂ ਵੱਡਾ, ਉਹਦੇ ਕੋਲ ਹੀ ਤੇਰਾ ਹੱਲ ਏ। ਆਪਣੇ ਦਿਲ ਦੀ ਦੱਸ ਹੁਣ ਮੈਨੂੰ, ਵੇਲਾ ਮੁਰਸ਼ਦ ਪੁੱਛੇ ਤੈਨੂੰ। ਤੇਰੇ ਨਾਲੋਂ ਮਾੜੇ ਕਿੰਨੇ। ਇਹ ਹੁਣ ਵੇਲਾ ਉਹਦੇ ਕੋਲੋਂ ਪੁੱਛ ਰਿਹਾ ਕਿ ਆਪਣੇ ਅੰਦਰ ਦੀ ਜਿਹੜੀ ਤਕਲੀਫ ਹੈ ਨਾ, ਹੁਣ ਮੈਂ ਤੈਨੂੰ ਦੱਸਦਾ ਚੱਕਰ ਕੀ ਹੈ ਤੇਰਾ। ਕਹਿੰਦਾ, ਤੇਰੇ ਨਾਲੋਂ ਮਾੜੇ ਕਿੰਨੇ
ਜਿਨ੍ਹਾਂ ਦੇ ਬਾਲ ਨੰਗੀ ਪੈਰੀ ਜੀ ਪੋਹ ਦੇ ਠੰਡੇ ਪਾਲੇ ਦੇ ਵਿੱਚ ਠਰਦੇ ਠਰਦੇ ਠਰ ਜਾਂਦੇ ਨੇ। ਜਿਨ੍ਹਾਂ ਦੇ ਬਾਲ ਨੰਗੀ ਪੈਰੀ ਪੋਹ ਦੇ ਠੰਡੇ ਪਾਲੇ ਦੇ ਵਿੱਚ ਠਰਦੇ ਠਰਦੇ ਠਰ ਜਾਂਦੇ ਨੇ। ਗੁਰਬਤ ਦੀ ਇਸ ਚੱਕੀ ਦੇ ਵਿੱਚ ਪਿਸਦੇ ਪਿਸਦੇ ਮਰ ਜਾਂਦੇ ਨੇ। ਕਿੰਨੇ ਲੋਕੀ ਤੇਰੇ ਹੱਥੋਂ, ਕਿੰਨੇ ਲੋਕੀ ਤੇਰੇ ਹੱਥੋਂ ਹੱਕ ਆਪਣਾ ਮਰਵਾ ਕੇ ਬੈਠੇ। ਕਿੰਨੇ ਲੋਕੀ ਤੇਰੇ ਹੱਥੋਂ ਹੱਕ ਆਪਣਾ ਮਰਵਾ ਕੇ ਬੈਠੇ। ਆਪਣਾ ਖੂਨ ਪਸੀਨਾ ਵੀ ਉਹ ਤੇਰੇ ਲਈ ਵਗਾ ਕੇ ਬੈਠੇ। ਤੂੰ ਕੀ ਕੀਤਾ? ਵਾਹ ਤੂੰ ਕੀ ਕੀਤਾ? ਨਾਲ ਵੇਲੇ ਦੇ ਝੂਠ ਨਾ ਬੋਲੀ, ਜੀ ਨਾਲ ਵੇਲੇ ਦੇ ਝੂਠ ਨਾ ਬੋਲੀ। ਸੱਚ ਆਖਾਂ ਜੇ ਸੱਚ ਬੋਲੇ ਤੇ, ਨਾਲ ਵੇਲੇ ਦੇ ਝੂਠ ਨਾ ਬੋਲੀ। ਸੱਚ ਆਖਾਂ ਜੇ ਸੱਚ ਬੋਲੇ ਤੇ ਅੱਜ ਵੀ ਆਪਣੀ ਗਲਤੀ ਮੰਨ ਲੈ। ਜਿਨ੍ਹਾਂ ਦਾ ਤੂੰ ਹੱਕ ਖਾਧਾ ਏ ਵਾਹ ਉਹਨਾਂ ਦਾ ਜੇ ਹੱਕ ਦੇਵੇਂ ਤੇ, ਜਿਨ੍ਹਾਂ ਤੇ ਤੂੰ ਜ਼ੁਲਮ ਕਮਾਇਆ ਜ਼ੁਲਮ ਕਰਨ ਤੋਂ ਮੂੰਹ ਮੋੜੇ ਤੇ, ਜਿਨ੍ਹਾਂ ਦਾ ਤੂੰ ਹੱਕ ਖਾਧਾ ਏ ਉਹਨਾਂ ਦਾ ਜੇ ਹੱਕ ਦੇਵੇਂ ਤੇ, ਜਿਨ੍ਹਾਂ ਤੇ ਤੂੰ ਜ਼ੁਲਮ ਕਮਾਇਆ ਜ਼ੁਲਮ ਕਰਨ ਤੋਂ ਮੂੰਹ ਮੋੜੇ ਤੇ। ਖਲਕਤ ਦੇ ਨਾਲ ਪਿਆਰ ਦਾ ਰਿਸ਼ਤਾ, ਇਹ ਅਸਲ ਗੱਲ ਹੈ ਜਿਹੜੀ ਵੇਲੇ ਦੀ ਹੈ, ਜਿਹੜੀ ਅਸੀਂ ਬਾਰ-ਬਾਰ ਕਹਿੰਦੇ ਸਾਡਾ ਪ੍ਰਚਾਰ ਜੀ ਮੁਹੱਬਤ ਹੈ, ਪਿਆਰ ਹੈ। ਜੀ ਖਲਕਤ ਦੇ ਨਾਲ ਪਿਆਰ ਦਾ ਰਿਸ਼ਤਾ, ਖਲਕਤ ਦੇ ਨਾਲ ਪਿਆਰ ਦਾ ਰਿਸ਼ਤਾ। ਮੁੱਢੋਂ ਛੁੱਡੋਂ ਫੇਰ ਜੋੜੇ ਤੇ ਤੇਰੇ ਵਿੱਚੋਂ ਤੈਨੂੰ ਜੇਕਰ ਚੰਗੇ ਲੱਗਣ। ਫਿਰ ਉਹ ਕੀ ਕਹਿ ਰਿਹਾ ਵੇਲਾ, ਕੀ ਕਹਿ ਰਿਹਾ? ਜਿਨ੍ਹਾਂ ਤੇ ਤੂੰ ਜ਼ੁਲਮ ਕਮਾਇਆ ਜ਼ੁਲਮ ਕਰਨ ਤੋਂ ਮੂੰਹ ਮੋੜੇ ਤੇ। ਖਲਕਤ ਦੇ ਨਾਲ ਪਿਆਰ ਦਾ ਰਿਸ਼ਤਾ ਮੁੱਢੋਂ ਛੁੱਡੋਂ ਫੇਰ ਜੋੜੇ ਤੇ। ਲੱਥੇ ਪਾਟੇ ਲੀੜਿਆਂ ਵਾਲੇ, ਲੱਥੇ ਪਾਟੇ ਲੀੜਿਆਂ ਵਾਲੇ ਜੇਕਰ ਤੈਨੂੰ ਚੰਗੇ ਲੱਗਣ। ਲੱਥੇ ਪਾਟੇ ਲੀੜਿਆਂ ਵਾਲੇ ਤੈਨੂੰ ਜੇਕਰ ਚੰਗੇ ਲੱਗਣ। ਤੇਰੇ ਵਿੱਚੋਂ ਗਰੀਬ ਨਿਮਾਣੇ ਆਪਣੇ ਜਿਉਣ ਦੀ ਰਾਹ ਜੇ ਲੱਭਣ। ਵਾਹ ਤੇਰੇ ਵਿੱਚੋਂ ਗਰੀਬ ਨਿਮਾਣੇ ਆਪਣੇ ਜਿਉਣ ਦੀ ਰਾਹ ਜੇ ਲੱਭਣ। ਗੱਲ ਗੱਲ ਫਿਰ ਵੱਤਰ ਆ ਸਕਦੀ ਏ, ਗੱਲ ਫਿਰ ਵੱਤਰ ਆ ਸਕਦੀ ਏ ਜੇ ਤੂੰ ਚਾਹਨਾ ਜ਼ੁਲਫੀ ਭਾਈਆ, ਜੇ ਤੂੰ ਚਾਹਨਾ ਜ਼ੁਲਫੀ ਭਾਈਆ ਰੱਜ ਕੇ ਰੋਵੇਂ ਤੇ ਰੱਜ ਕੇ ਸੋਵੇਂ। ਜੇ ਤੂੰ ਚਾਹਨਾ ਜ਼ੁਲਫੀ ਭਾਈਆ ਰੱਜ ਕੇ ਰੋਵੇਂ ਤੇ ਰੱਜ ਕੇ ਸੋਵੇਂ। ਅੱਖ ਥਰੂ ਵਗਾ ਸਕਦੀ ਏ ਗੂੜੀ ਨੀਂਦਰ ਆ ਸਕਦੀ ਏ। ਇਹ ਜੀ ਸਾਡੀ ਅੱਜ ਦੀ ਗੱਲ ਵੇਲੇ ਦੀ ਏ। ਭੱਟੀ ਸਾਹਿਬ ਬਾਕੀ ਤੁਸੀਂ ਸਾਡੇ ਨਾਜ਼ਰੀਨ ਵਾਸਤੇ ਕਲੋਜ਼ਿੰਗ ਰਿਮਾਰਕਸ ਤੁਹਾਡੇ ਨੇ। ਤੇ ਪਿਆਰੇ ਵੇਖਣ ਵਾਲਿਓ, ਜੱਟ ਸਾਹਿਬ ਨੇ, ਮੇਰਾ ਖਿਆਲ ਆ, ਮੇਰਾ ਆਪਣਾ ਵਿਚਾਰ ਆ ਕਿ ਬੜੇ ਚੰਗੇ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਗੱਲ ਵੇਲੇ ਦੀ ਤੁਹਾਡੇ ਤੱਕ ਪਹੁੰਚਾਈ ਆ। ਔਰ ਅਸੀਂ ਉਮੀਦ ਕਰਨੇ ਆ ਕਿ ਅਸੀਂ ਇੱਕ ਜਿਹੜਾ ਮਿਸ਼ਨ, ਅਸੀਂ ਇੱਕ ਜਿਹੜਾ ਕੰਮ ਲੈ ਕੇ ਤੇ ਤੁਹਾਡੀ ਖਿਦਮਤ 'ਚ ਪੇਸ਼ ਹੋ ਰਹੇ ਹਾਂ, ਤੁਹਾਡੇ ਕੋਲ ਆ ਰਹੇ ਹਾਂ, ਉਹ ਇਹੋ ਹੀ ਆ ਕਿ ਗੱਲ ਵੇਲੇ ਦੀ ਕੀ ਆ। ਤੇ ਅੱਜ ਦੀ ਜੱਟ ਸਾਹਿਬ ਦੀ ਨਜ਼ਮ ਦੇ ਵਿੱਚ ਇਹਨਾਂ ਨੇ ਸਮੁੰਦਰ ਨੂੰ ਕੂਜ਼ੇ 'ਚ ਬੰਦ ਕਰਕੇ ਤੇ ਆਪਣੇ ਵੇਖਣ ਵਾਲਿਆਂ ਦੇ ਅੱਗੇ ਇਸ ਤਰ੍ਹਾਂ ਕਰਕੇ ਰੱਖ ਦਿੱਤਾ। ਤੇ ਇਸ ਚੀਜ਼ ਦਾ ਹੁਣ ਫੈਸਲਾ ਤੁਸੀਂ ਕਰਨਾ ਕਿ ਅਸੀਂ ਆਪਣੀ ਇਸ ਛੋਟੀ ਜਿਹੀ ਕੋਸ਼ਿਸ਼ ਵਿੱਚ, ਆਪਣੀ ਇਸ ਜਿਹੜੀ ਸਾਡੀ ਇੱਕ ਕਿਸ਼ਤੀ ਅਸੀਂ ਲੈ ਕੇ ਚੱਲੇ ਹਾਂ, ਜਿਹਦੇ 'ਚ ਅਸੀਂ ਨਗਰ ਨਗਰ ਗਲੀ ਗਲੀ ਆਪਣੇ ਦੋਸਤਾਂ ਕੋਲ, ਆਪਣੇ ਭਰਾਵਾਂ ਕੋਲ, ਆਪਣੇ ਸਿਆਣਿਆਂ ਦੇ ਕੋਲ ਪਹੁੰਚਾਂਗੇ, ਅਸੀਂ ਕਿੰਨਾ ਕੁ ਕਾਮਯਾਬ ਹੋਏ ਹਾਂ। ਅਤੇ ਇਸੇ ਤਰ੍ਹਾਂ ਹੀ ਸਾਡਾ ਇਹ ਪ੍ਰੋਗਰਾਮ, ਸਾਡਾ ਇਹ ਸ਼ੋਅ, ਸਾਡਾ ਇਹ ਛੋਟੀ ਜਿਹੀ ਕਾਵਿਸ਼, ਮੁਖਤਲਿਫ ਇਹਦੇ ਫੇਜ਼ ਹੋਣਗੇ, ਸਟੈਪ ਹੋਣਗੇ। ਕਦੀ ਅਸੀਂ ਇਕਤਦਾਰ ਦੇ ਅਵਾਨਾਂ 'ਚ ਬੈਠੇ ਹੋਏ ਬੜੇ ਬੜੇ ਵੱਡੇ ਲੋਕ, ਉਹਨਾਂ ਦੇ ਕੋਲ ਵੀ ਪੇਸ਼ ਹੋਵਾਂਗੇ, ਅਤੇ ਕਦੀ ਅਸੀਂ ਬੰਨੇ ਦੇ ਉੱਤੇ ਬਹਿ ਕੇ ਅਤੇ ਆਉਣ ਵਾਲੇ ਵਕਤ ਦੀਆਂ ਪਲੈਨਿੰਗਾਂ ਕਰਦੇ ਹੋਏ, ਸੋਚਦੇ ਹੋਏ ਇੱਕ ਉਸ ਕਿਸਾਨ ਦੇ ਕੋਲ ਵੀ ਜਾ ਕੇ ਬੈਠਾਂਗੇ। ਬਿਲਕੁਲ ਠੀਕ। ਉਹਦੇ ਵਿਚਾਰ ਵੀ ਅਸੀਂ ਤੁਹਾਡੇ ਕੋਲ ਲੈ ਕੇ ਆਵਾਂਗੇ। ਅਤੇ ਫਿਰ ਇਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰਾਂਗੇ, ਸਾਡੇ ਜਿਹੜੇ ਭਰਾ, ਸਾਡੇ ਜਿਹੜੇ ਜੱਟ ਸਾਹਿਬ, ਸਾਡੇ ਲੋਕ ਦਿਆਰੇ ਗੈਰ 'ਚ, ਦੂਸਰੇ ਮੁਲਕਾਂ 'ਚ ਰੋਜ਼ੀ ਰੋਟੀ ਦੇ ਮਾਮਲਿਆਂ 'ਚ, ਉਹਨਾਂ ਚੱਕਰਾਂ 'ਚ ਜਾ ਕੇ ਉਲਝੇ ਹੋਏ ਨੇ, ਫਸੇ ਹੋਏ ਨੇ,
ਉਹ ਇੱਥੇ ਨਹੀਂ ਆ ਸਕਦੇ। ਪਰ ਭੱਟੀ ਸਾਹਿਬ ਮੈਂ ਤੁਹਾਨੂੰ ਦੱਸ ਉਹਨਾਂ ਰਿਹਾ, ਤੱਕ ਅਸੀਂ ਇਸ ਮਿੱਟੀ ਦੀ ਖੁਸ਼ਬੂ ਆਪਣੇ ਇਸ ਪ੍ਰੋਗਰਾਮ ਦੇ ਥਰੂ ਮੈਨੂੰ ਬੜੀ ਉਮੀਦ ਹੈ ਕਿ ਸਾਡੀ ਇਹ ਮੋਹ ਉਹਨਾਂ ਨੂੰ ਸਾਡੇ ਵੱਲ ਖਿੱਚੇਗੀ। ਇਨਸ਼ਾਅੱਲਾ ਬਿਲਕੁਲ। ਉਹਦੀ ਠੀਕ। ਵਜ੍ਹਾ ਹੈਗੀ ਹੈ ਕਿ ਅਸੀਂ ਮਿੱਟੀ ਦੀ ਗੱਲ ਕਰਨੇ ਪਏ ਹਾਂ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਔਰ ਆਪਣੀ ਮਾਂ ਬੋਲੀ ਦੀ ਅਸੀਂ ਹਰ ਉਸ ਬੰਦੇ ਤੱਕ ਅਸੀਂ ਪਹੁੰਚਾਂਗੇ, ਅਸੀਂ ਜਿਹੜੇ ਲੋਕ ਆਪਣੇ ਅੰਦਰ ਇੱਕ ਤੜਪ ਰੱਖਦੇ ਨੇ, ਇੱਕ ਜਿਨ੍ਹਾਂ ਦੇ ਅੰਦਰ ਇੱਕ ਜਜ਼ਬਾ ਵਾ। ਬਿਲਕੁਲ ਠੀਕ ਹੈ। ਤੇ ਮੈਂ ਹੁਣ ਆਪਣੇ ਨਾਜ਼ਰੀਨ ਦੇ ਕੋਲੋਂ, ਮੈਂ ਤੇ ਜੱਟ ਸਾਹਿਬ ਇਸ ਦੁਆ ਦੇ ਨਾਲ ਇਜਾਜ਼ਤ ਲਵਾਂਗੇ ਕਿ ਹੱਸਦੇ ਰਹੋ, ਵਸਦੇ ਰਹੋ। ਦੁਨੀਆ ਦੇ ਜਿਸ ਵੀ ਕੋਨੇ ਤੇ ਹੋ, ਅੱਲਾਹ ਤਾਲਾ ਤੁਹਾਨੂੰ ਸ਼ਾਦ ਰੱਖੇ, ਆਬਾਦ ਰੱਖੇ। ਮੈਨੂੰ ਤੇ ਜੱਟ ਸਾਹਿਬ ਨੂੰ ਹੁਣ ਇਜਾਜ਼ਤ ਦਿਓ। ਬਿਲਕੁਲ ਜੀ। ਦੁਬਾਰਾ ਫਿਰ ਅਸੀਂ ਆਵਾਂਗੇ ਇਨਸ਼ਾਅੱਲਾ ਇੱਕ ਨਵੇਂ ਮੌਜੂ ਤੇ ਇੱਕ ਨਵੇਂ ਜਜ਼ਬੇ ਦੇ ਨਾਲ। ਰੱਬ ਰੱਖਾ।